ਟਰੰਪ ਐਡਮਿਨਿਸਟ੍ਰੇਸ਼ਨ ਨੇ ਟੈਂਪਰੇਰੀ ਪ੍ਰੋਟੈਕਟਡ ਸਰਵਿਸ ਸੋਮਾਲੀਅਨ ਲੋਕਾਂ ਦੇ ਲਈ ਉਸ ਨੂੰ ਖਤਮ ਕਰ ਦਿੱਤਾ ਆ। ਮਿਨੇਸੋਟਾ ਦੇ ਵਿੱਚ ਜੋ ਕੁਝ ਵੀ ਜਿਹੜਾ ਉਹ ਚੱਲ ਰਿਹਾ, ਜਿਹੜਾ ਸੋਮਾਲੀਅਨ ਫਰਾਡ ਨੂੰ ਮੁੱਖ ਤੌਰ ਦੇ ਉੱਤੇ ਪੇਸ਼ ਕਰਕੇ ਹੀ ਜਿਹੜਾ ਉਹ ਕੀਤਾ, ਜਿਹੜਾ ਉਹ ਜਾ ਰਿਹਾ ਸੀਗਾ ਵੀ ਇਹਨਾਂ ਦੇ ਦੁਆਰਾ ਬਹੁਤ ਵੱਡੇ ਜਿਹੜੇ ਆ ਫਰਾਡ ਉੱਤੇ ਹੋਏ ਨੇ। ਸੋ ਟਰੰਪ ਐਡਮਿਨਿਸਟ੍ਰੇਸ਼ਨ ਨੇ 2500 ਜਿਹੜੇ ਸੋਮਾਲੀਅਨਸ ਆ, ਜਿਨ੍ਹਾਂ ਨੂੰ ਇਹ ਲੀਗਲ ਪ੍ਰੋਟੈਕਸ਼ਨ ਸੀ, ਟੈਂਪਰੇਰੀ ਜਿਹੜੀ ਪ੍ਰੋਟੈਕਟ ਜਿਹੜੀ TPS ਆ, ਉਸ ਨੂੰ ਜਿਹੜਾ ਹੁਣ ਖਤਮ ਕਰ ਦਿੱਤਾ ਹੈ, ਜਿਹਦੇ ਨਾਲ ਇਹ 2500 ਸੋਮਾਲੀਅਨਸ ਡੈਪੋਟੇਸ਼ਨ ਦੇ ਲਈ ਐਲੀਜੀਬਲ ਜਿਹੜੇ ਉਹ ਹੋ ਜਾਣਗੇ, ਯਾਨੀ ਕਿ ਇਹਨਾਂ ਨੂੰ ਡਿਪੋਰਟ ਸਰਕਾਰ ਦੇ ਦੁਆਰਾ ਕੀਤਾ ਜਾ ਸਕਦਾ ਆ, ਕਿਉਂਕਿ ਇਹਨਾਂ ਦੇ TPS ਪ੍ਰੋਗਰਾਮ ਖਤਮ ਕਰ ਦਿੱਤਾ ਗਿਆ ਆ। ਸੋ ਕਹਿੰਦੇ ਵੀ ਬਹੁਤੇ ਜਿਹੜੇ ਲੋਕ ਜਿਨ੍ਹਾਂ ਨੂੰ TPS ਦੇ ਤਹਿਤ ਵਰਕ ਪਰਮਿਟ ਜਾਂ ਲੀਗਲ ਸਟੇਟਸ ਆ, ਉਹ 17 ਮਾਰਚ ਤੱਕ ਮਿਲਿਆ ਹੋਇਆ ਆ, ਤੇ ਇਹਦੇ ਅੰਡਰ ਕਹਿੰਦੇ ਵੀ ਇਸ TPS ਪ੍ਰੋਗਰਾਮ ਜਿਹੜਾ ਸੋਮਾਲੀਅਨ ਲੋਕਾਂ ਦੇ ਲਈ ਸੀ, ਇਹਦੇ ਵਿੱਚ 2500 ਸੋਮਾਲੀ ਜਿਹੜੇ ਉਹ ਹਨ, ਤੇ ਟਰਮੀਨੇਸ਼ਨ ਹੋਣ ਦੇ ਨਾਲ ਇਹ ਜਿਹੜੇ ਵਰਕ ਪਰਮਿਟ ਤੇ ਉਹ ਜਦੋਂ ਖਤਮ ਹੁੰਦੇ ਨੇ, ਤੇ ਫਿਰ ਜੇ ਉਹ ਇਹਨਾਂ ਦੇ ਅੜਿੱਕੇ ਆਉਂਦੇ ਨੇ, ਆਈਸ ਵਾਲਿਆਂ ਦੇ ਹੱਥ ਆਉਂਦੇ ਨੇ, ਤਾਂ ਇਹਨਾਂ ਨੂੰ ਡਿਪੋਰਟ ਕੀਤਾ ਜਾ ਸਕਦਾ ਆ। ਸੋ DHS ਦੇ ਜਿਹੜੇ ਸਕੱਤਰ ਕ੍ਰਿਸਟੀ ਨਿਯਮ, ਉਹਨਾਂ ਨੇ ਕਿਹਾ ਵੀ ਟੈਂਪਰੇਰੀ ਮੀਨਸ ਟੈਂਪਰੇਰੀ, ਵੀ ਥੋੜੇ ਚਿਰ ਲਈ ਹੁੰਦਾ ਆ। ਕੰਟਰੀ ਕੰਡੀਸ਼ਨ ਕਹਿੰਦੇ ਸੋਮਾਲੀਆ ਦੇ ਵਿੱਚ ਹੁਣ ਇੰਪਰੂਵ ਹੋ ਚੁੱਕੀਆਂ ਆ। ਲਾ ਕਹਿੰਦੇ ਵੀ ਰਿਕੁਆਇਰਮੈਂਟ ਦੇ ਹਿਸਾਬ ਦੇ ਨਾਲ ਜਿਹੜੀਆਂ ਰਿਕੁਆਇਰਮੈਂਟਸ ਆ, ਉਹ ਕਾਨੂੰਨ ਦੇ ਹਿਸਾਬ ਦੇ ਨਾਲ ਉਹ ਮੀਟ ਨਹੀਂ ਕਰਦੇ ਵੀ ਇਹਨਾਂ ਨੂੰ TPS ਟੈਂਪਰੇਰੀ ਪ੍ਰੋਟੈਕਟਡ ਸਟੇਟਸ ਆ ਉਹ ਬਰਕਰਾਰ ਜਿਹੜਾ ਰਵੇ। ਸੋ ਇਸ ਲਈ ਜਿਹੜਾ ਉਸ ਨੂੰ ਹੁਣ ਅਸੀਂ ਰੱਦ ਕਰ ਦਿੱਤਾ ਆ, ਤੇ ਕਹਿੰਦੇ ਵੀ US ਆਪਣੇ ਜਿਹੜੇ ਨੈਸ਼ਨਲ ਇੰਟਰਸਟ ਆ ਉਸ ਨੂੰ ਮੋਹਰੇ ਰੱਖ ਕੇ ਅਮਰੀਕਨਸ ਨੂੰ ਪਹਿਲਾਂ ਜਿਹੜਾ ਰੱਖਦੇ ਹੋਏ ਇਸ ਫੈਸਲੇ ਨੂੰ ਲਿਆ ਹੈਗਾ। ਜੀ ਬਿਲਕੁਲ, ਇਹ ਸਾਰਾ ਕੁਝ ਉਦੋਂ ਵਾਪਰਿਆ ਜਦੋਂ ਬਹੁਤ ਵੱਡੀ ਸਕੇਲ ਦੇ ਉੱਤੇ ਜਿਹੜਾ ਫਰਾਡ ਆ ਉਹ ਮਿਨੀਐਪੋਲਿਸ ਦੇ ਵਿੱਚ ਪਾਇਆ ਗਿਆ ਸੀ। $9 ਬਿਲੀਅਨ ਦੀ ਫਰਾਡ ਸਕੀਮ ਸੀ, ਜਿਹਦੇ ਵਿੱਚ ਮੈਜੋਰਟੀ 'ਚ ਕਹਿੰਦੇ ਵੀ ਸੋਮਾਲੀਅਨ ਮੂਲ ਦੇ ਲੋਕ ਇਨਵੋਲਵ ਸੀਗੇ। ਚਾਈਲਡ ਕੇਅਰ ਸੈਂਟਰਸ ਨੂੰ ਲੈ ਕੇ ਜਾਂ SVA ਲੋਨਸ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੇ ਕਹਿੰਦੇ ਪਈ, ਉਸ ਨੂੰ ਲੈ ਕੇ ਹੀ ਇੰਨਾ ਜ਼ਿਆਦਾ ਜਿਹੜਾ ਆਈਸ ਦਾ ਵੱਡਾ ਆਪਰੇਸ਼ਨ ਚੱਲ ਰਿਹਾ ਆ। ਤੇ ਹੁਣ 2471 ਦੇ ਕਰੀਬ ਸੋਮਾਲੀਅਨ ਨੈਸ਼ਨਲਸ ਆ ਜੋ TPS ਦੇ ਅੰਡਰ ਉੱਥੇ ਰਹਿੰਦੇ ਆ, ਤੇ ਉਹਨਾਂ ਨੂੰ ਤੇ ਨਾਲ ਦੀ ਨਾਲ 1383 ਦੇ ਕਰੀਬ ਉਹ ਲੋਕ ਆ ਜੋ TPS ਜਿਨ੍ਹਾਂ ਨੇ ਐਪਲੀਕੇਸ਼ਨ ਫਾਈਲ ਕੀਤੀ ਹੋਈ ਆ, ਉਹਨਾਂ ਨੂੰ ਟਰੰਪ ਐਡਮਿਨਿਸਟ੍ਰੇਸ਼ਨ ਨੇ ਇਹ ਕਿਹਾ ਆ ਵੀ ਮਾਰਚ 17 ਤੋਂ ਪਹਿਲਾਂ ਇਸ ਮੁਲਕ ਨੂੰ, ਅਮਰੀਕਾ ਨੂੰ ਛੱਡ ਕੇ ਚਲੇ ਜਾਓ। ਤੇ 1991 ਦੇ ਵਿੱਚ ਸੋਮਾਲੀਆ ਨੂੰ ਗ੍ਰਾਂਟਡ ਕੀਤਾ ਗਿਆ ਸੀ ਟੈਂਪਰੇਰੀ ਪ੍ਰੋਟੈਕਸ਼ਨ, ਕਿਉਂਕਿ ਉੱਥੇ ਸਿਵਲ ਵਾਰ ਚੱਲ ਰਹੀ ਸੀ। ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਉਸ ਨੂੰ ਐਕਸਟੈਂਡ ਕਰ ਦਿੱਤਾ ਸੀ ਸਤੰਬਰ 2024 ਤਾਈਂ। ਪਰ ਹੁਣ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਕ੍ਰਿਸਟੀ ਨੋਮੀ ਨੇ ਕਹਿ ਦਿੱਤਾ ਵੀ ਹੁਣ ਸਾਰਾ ਕੁਝ ਠੀਕ ਆ ਤੁਹਾਡੇ ਮੁਲਕ 'ਚ, ਤੇ ਹੁਣ ਤੁਸੀਂ ਜਿਹੜਾ ਵਾਪਸ ਜਾਓ। ਸੋ ਇਹ ਅੱਜ ਜਿਹੜੀ ਆ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਡੇਟ ਵੀ ਉਹਨਾਂ ਨੂੰ ਕਹਿ ਦਿੱਤੀ ਗਈ ਆ ਵੀ ਇੰਨੀ ਡੇਟ ਤੱਕ ਤੁਸੀਂ ਅਮਰੀਕਾ ਨੂੰ ਛੱਡ ਕੇ ਇੱਥੋਂ ਚਲੇ ਜਾਓ। ਜੀ।